ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਪੰਜਾਬੀ ਦੇ ਇੱਕ ਕਹਾਵਤ ਹੈ, ਵਕਤ ਤੋਂ ਖੁੰਝੀ ਡੂਮਣੀ ਗਾਂ ਡੈਸ਼ ਡੈਸ਼ ਹੈ, ਤੇ ਤੁਸੀਂ ਆਪੇ ਉਹਨੂੰ ਨਾਲ ਜੋੜ ਲਿਓ। ਹੁਣ ਮੈਂ ਗੱਲ ਕਰਨ ਲੱਗਾ ਰਿਪੋਰਟ ਦੇ ਬਾਰੇ। ਬਿਕਰਮ ਮਜੀਠੀਆ ਦੇ ਬਿਆਨ ਦੀ ਗੱਲ ਕਰਾਂਗੇ। ਆਪਣੇ 6-7 ਮਿੰਟ ਦੇ ਬਿਆਨ ਦੇ ਵਿੱਚ ਬਿਕਰਮ ਮਜੀਠੀਆ ਨੇ ਬੰਦੀ ਸਿੰਘ, ਡੇਰਾ ਸਿਰਸਾ ਤੇ ਸਿੱਧੇ ਤਰੀਕੇ ਨਾਲ ਅੰਮ੍ਰਿਤਪਾਲ ਸਿੰਘ ਤੇ ਜਿਹੜਾ ਰੈਫਰੈਂਡਮ ਵਾਲਾ ਪੰਨੂ ਹੈ ਜਿਹੜਾ ਉਹਦੇ ਬਾਰੇ ਉਹਨਾਂ ਨੇ ਆਪਣੀ ਰਾਏ ਰੱਖੀ ਹੈ। ਔਰ ਉਹਨਾਂ ਨੇ ਬੜੇ ਠੋਸ ਸ਼ਬਦਾਂ ਦੇ ਵਿੱਚ ਕਿਹਾ ਕਿ ਭਾਰਤ ਦਾ ਜਿਹੜਾ ਸਿਸਟਮ ਹੈ ਇਹ ਦੋਹਰਾ ਪੈਮਾਨਾ ਹੈ, ਕਿਉਂਕਿ ਰਾਜੀਵ ਗਾਂਧੀ ਦੇ ਕਾਤਲ ਰਿਹਾ ਹੋ ਸਕਦੇ ਅਤੇ ਬੰਦੀ ਸਿੰਘ ਕਿਉਂ ਨਹੀਂ। ਫਿਰ ਉਹਨਾਂ ਨੇ ਬਿਲਕਿਸ ਬਾਨੋ ਦੀ ਗੱਲ ਕੀਤੀ। ਔਰ ਇਹ ਬੜੀ ਚੰਗੀ ਗੱਲ ਹੈ ਜਦੋਂ ਦੇਸ਼ ਦਾ ਕੋਈ ਵੀ ਰਾਜਨੇਤਾ ਦੇਸ਼ ਦੇ ਸਿਸਟਮ ਬਾਰੇ ਗੱਲ ਕਰਦਾ। ਔਰ ਇਹ ਭਾਵਨਾ ਇਹ ਹੋਣੀ ਚਾਹੀਦੀ ਕਿ ਭਾਵਨਾ ਸੱਚੀ ਸੁੱਚੀ ਹੋਵੇ। ਜਿਹੜੀ ਉਹ ਗੱਲ ਕਰਨ ਜਾ ਰਿਹਾ ਵਾ ਉਹਦਾ ਜਿਹੜਾ ਉਦੇਸ਼ ਆ ਉਹਦਾ ਮੰਤਵ ਰਾਜਨੀਤੀ ਕਰਨਾ ਨਾ ਹੋਵੇ, ਬਲਕਿ ਲੋਕਾਂ ਦੀ ਗੱਲ ਕਰਨਾ ਹੋਵੇ। ਖੈਰ, ਹੁਣ ਮੈਂ ਡੂਮਣੀ ਤੋਂ ਕਿਉਂ ਸ਼ੁਰੂਆਤ ਕੀਤੀ ਆ? ਕਿਉਂਕਿ ਬਿਕਰਮ ਮਜੀਠੀਆ ਬੰਦੀ ਸਿੰਘਾਂ ਦੀ ਰਿਹਾਈ ਤਾਂ ਗੱਲ ਕਰਦੇ ਨੇ, ਪਰ ਹੋਰ ਪੰਥਕ ਮਸਲਿਆਂ ਨੂੰ ਛੂਹਣ ਤੋਂ ਡਰਦੇ ਨੇ। ਖਾਲਿਸਤਾਨ ਦੀ ਗੱਲ ਤਾਂ ਕਰਦੇ ਨੇ, ਪਰ ਪੰਥਕ ਮਸਲਿਆਂ 'ਤੇ ਸਫਾਈ ਦੇਣ ਤੋਂ ਡਰਦੇ ਨੇ। ਇਹ ਉਹੀ ਬਿਕਰਮ ਮਜੀਠੀਆ ਨੇ ਜਦੋਂ ਮੋਦੀ ਸਾਹਿਬ ਪੰਜਾਬ ਆਏ ਸੀਗੇ ਅਤੇ ਇੱਕ ਕਿਸਾਨਾਂ ਦੇ ਧਰਨੇ ਕਰਕੇ ਉਹਨਾਂ ਨੂੰ ਵਾਪਸ ਮੁੜਨਾ ਪਿਆ। ਉਹ ਗੱਲ ਵੱਖਰੀ ਹੈ ਕਿ ਉੱਥੇ ਕੁਰਸੀਆਂ ਵੀ ਖਾਲੀ ਸੀਗੀਆਂ ਅਤੇ ਪ੍ਰਧਾਨ ਮੰਤਰੀ ਨੂੰ ਪਤਾ ਲੱਗ ਗਿਆ ਸੀਗਾ ਵੀ ਰਸ਼ ਉੱਥੇ ਹੋਣਾ ਨਹੀਂ ਗਾ, ਭੀੜ ਉੱਥੇ ਹੋਣੀ ਨਹੀਂ, ਅਤੇ ਐਵੇਂ ਕਾਹਦੇ ਪਿੱਛੇ। ਜਦੋਂ ਵਾਪਸ ਮੁੜੇ ਤਾਂ ਇਹਨਾਂ ਨੇ ਉਹਨੂੰ ਕੌਂਸਟੀਟੂਐਂਸੀ ਨਾਲ ਜੋੜਿਆ ਸੀ। ਬਿਕਰਮ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ, ਜੇ ਮੈਂ ਗਲਤ ਨਾ ਹੋਵਾਂ। ਪਰ ਹੁਣ ਬਿਕਰਮ ਮਜੀਠੀਆ ਦੇ ਸਾਹਮਣੇ ਇਹਨਾਂ ਚੀਜ਼ਾਂ ਨੂੰ ਲੈ ਕੇ ਸਵਾਲ ਖੜੇ ਕਰਦੇ ਨੇ, ਜਿਹਦਾ ਨਾਂ ਉਹਨਾਂ ਨੇ ਨਹੀਂ ਲਿਆ, ਮਤਲਬ ਅੰਮ੍ਰਿਤਪਾਲ ਸਿੰਘ ਦਾ ਨਾਮ ਉਹਨਾਂ ਨੇ ਨਹੀਂ ਲਿਆ, ਤਾਂ ਉਹਨੂੰ ਆਪਾਂ ਇੱਕ ਵਾਰੀ ਛੱਡਦੇ ਹਾਂ। ਪਰ ਇਸ ਰਿਪੋਰਟ ਦੇ ਵਿੱਚ ਜੋ ਅਕਾਲੀ ਦਲ ਦੀ ਕਾਰਕਰਦਗੀ ਰਹੀ ਆ ਉਹਨੂੰ ਲੈ ਕੇ ਉਹਨਾਂ ਨੂੰ ਸਵਾਲ ਕਰਦੇ ਆ। ਹੁਣ ਇਹ ਪਹਿਲਾ ਸਵਾਲ ਇਹ ਕਰਦੇ ਨੇ ਕਿ ਭਾਈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਜਿਹੜਾ ਮਾਹੌਲ ਆ ਉਹ ਸਹੀ ਨਹੀਂ ਹੈ, ਅਤੇ ਇਸ ਕਰਕੇ ਨਿਵੇਸ਼ ਕਿਵੇਂ ਆਊਗਾ। ਪਰ ਮਜੀਠੀਆ ਸਾਹਿਬ, ਤੁਸੀਂ ਦੱਸੋ ਕਿ ਜੇਕਰ ਪੰਜਾਬ ਦੇ ਵਿੱਚ ਜਿਹੜੀ ਪਬਲਿਕ ਟਰਾਂਸਪੋਰਟ ਹੈ ਉਹ ਚੰਦ ਘਰਾਣੇ ਖੋਹ ਕੇ ਲੈ ਜਾਣ, ਹੜੱਪ ਕੇ ਉਹਦੇ ਕਬਜ਼ਾ ਕਰ ਲੈਣ, ਤਾਂ ਕੀ ਸੂਬੇ ਦੇ ਵਿੱਚ ਰੋਡਵੇਜ਼ ਦੀਆਂ ਨੌਕਰੀਆਂ ਨਿਕਲਣਗੀਆਂ? ਜੇ ਹੋਟਲਾਂ ਦੀ ਮੋਨੋਪਲੀ ਹੈ, ਇਹਦੇ 'ਤੇ ਚੰਦ ਲੋਕ ਕਾਬਜ਼ ਹੋ ਜਾਣ, ਤਾਂ ਕੀ ਹੋਟਲ ਇੰਡਸਟਰੀ ਪ੍ਰਫੁੱਲਿਤ ਹੋਊਗੀ? ਜਾਂ ਜਿਹੜੀ ਟਰਾਂਸਪੋਰਟ ਦੀ ਜਾਂ ਹੋਟਲਾਂ ਦੀ ਤਾਂ ਗੱਲ ਕਰ ਚੁੱਕੇ ਹਾਂ, ਮਾਈਨਿੰਗ ਦੀ ਮੋਨੋਪਲੀ ਹੈ, ਜੇ ਚੰਦ ਲੋਕ ਦੇ ਪੰਜਾਬ ਦੇ ਵਿੱਚ 10-15 ਜਾਣੇ ਇਹਦੀ ਮਾਈਨਿੰਗ ਕਰਦੇ ਹੋਣ, ਤਾਂ ਕੀ ਲੋਕਾਂ ਨੂੰ ਰੁਜ਼ਗਾਰ ਮਿਲੇਗਾ? ਲੰਘੇ 10 ਸਾਲਾਂ ਦੇ ਵਿੱਚ ਕੀ ਐਲੀਗੇਸ਼ਨ ਲੱਗਦੇ ਰਹੇ ਤੁਹਾਡੇ 'ਤੇ? ਤੁਸੀਂ ਉਹਨਾਂ 'ਤੇ ਗੱਲ ਕਿਉਂ ਨਹੀਂ ਕਰਦੇ? ਔਰ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਆ, ਕੀ ਬਿਕਰਮ ਮਜੀਠੀਆ ਇਸ ਗੱਲ 'ਤੇ ਕਦੇ ਜਵਾਬ ਦੇਣਗੇ ਕਿ ਅੱਜ ਪੰਜਾਬ ਦੇ ਵਿੱਚ ਚਿੱਟੇ ਦੀ ਕਰਕੇ ਉਹਨਾਂ ਨੂੰ ਮੌਤਾਂ ਦਾ, ਨੌਜਵਾਨਾਂ ਦੀ ਹਾਲਤ ਬਾਰੇ ਤਾਂ ਚੇਤਾ ਆ ਰਿਹਾ ਵਾ, ਪਰ ਕੀ ਉਹ ਦੱਸਣਗੇ ਕਿ ਅਕਾਲੀ ਦਲ ਦੇ ਵਿੱਚ, ਰਾਜ ਦੇ ਵਿੱਚ ਇਹਦੀ ਕੀ ਹਾਲਾਤ ਸੀਗੇ? ਅੱਜ ਉਹ ਪੰਜਾਬ ਦੇ ਨਿਵੇਸ਼ ਦੀ ਗੱਲ ਤਾਂ ਜ਼ਰੂਰ ਕਰਦੇ ਨੇ, ਔਰ ਚੰਗੀ ਗੱਲ ਆ, ਹਰ ਇੱਕ ਓਪੋਜੀਸ਼ਨ ਲੀਡਰ ਨੂੰ ਇਹ ਗੱਲ ਕਰਨੀ ਚਾਹੀਦੀ ਹੈ। ਪਰ ਉਹ ਦੱਸਣਗੇ ਕਿ ਅਕਾਲੀ ਦਲ ਦੇ 10 ਸਾਲਾਂ ਦੇ ਰਾਜ ਦੇ ਵਿੱਚ, ਜਿਹਨੂੰ ਇਹ ਕਹਿੰਦੇ ਆ ਵਿਕਾਸ, ਉਹਦੇ ਕਿੰਨੀਆਂ ਨੌਕਰੀਆਂ ਇਹਨਾਂ ਨੇ ਕੱਢੀਆਂ ਵਾ, ਅਤੇ ਕਿੰਨੇ ਨੌਜਵਾਨਾਂ ਦੇ ਪੁੜੇ ਸੇਕੇ, ਕਦੇ ਲੰਬੀ ਅਤੇ ਕਦੇ ਬਾਦਲ ਅਤੇ ਕਦੇ ਬਠਿੰਡੇ। ਕਿੰਨਾ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਚੜ੍ਹਿਆ ਵਾ 2007 ਤੋਂ ਲੈ ਕੇ 17 ਤੱਕ, ਇਹਦੇ ਵਿੱਚ ਅਕਾਲੀ ਦਲ ਇਹ ਦੱਸੇਗਾ ਕਿ ਕਿੰਨਾ ਰੁਜ਼ਗਾਰ ਪੈਦਾ ਕੀਤਾ ਇਹਨਾਂ ਨੇ ਇਸੇ ਪੈਸੇ ਦੇ ਨਾਲ। ਇਸ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ ਦੀ ਤੁਸੀਂ ਗੱਲ ਕਰਦੇ ਆ, ਪਰ ਬੰਦੀ ਸਿੰਘਾਂ ਦੀ ਰਿਹਾਈ ਦੀ ਜਦੋਂ ਗੱਲ ਕਰਦੇ ਆ ਅਤੇ ਤੁਸੀਂ ਦੱਸੋਗੇ ਕਿ 2007 ਤੋਂ ਲੈ ਕੇ 17 ਤੱਕ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੁਸੀਂ ਕੀ ਯਤਨ ਕੀਤੇ, ਕਿੰਨੇ ਯਤਨ ਕੀਤੇ? ਕੀ ਤੁਹਾਨੂੰ ਪਤਾ ਵਾ ਕਿ ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਆ ਉਹ ਵੀ ਬੰਦੀ ਸਿੰਘਾਂ ਦੇ ਵਿੱਚ ਹੀ ਆਉਂਦੇ ਨੇ, ਔਰ ਸਾਰੇ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਅਸੀਂ ਕਹਿੰਦੇ ਹਾਂ। ਪਰ ਤੁਹਾਨੂੰ ਪਤਾ ਵਾ ਕਿ ਉਹਨਾਂ ਦੇ ਪਰਿਵਾਰ 'ਤੇ ਟੌਰਚਰ ਕਿਹਨੇ ਕੀਤਾ? ਸਮੇਤ ਸੈਣੀ ਨੇ। ਸਮੇਤ ਸੈਣੀ ਨੂੰ DGP ਕਿਹਨੇ ਲਾਇਆ? ਇਹ ਜ਼ਰਾ ਆਪਣੇ ਰਿਸ਼ਤੇਦਾਰਾਂ 'ਚੋਂ ਜ਼ਰੂਰ ਪੁੱਛਿਓ। ਖੈਰ, ਹੁਣ ਅਗਲੀ ਗੱਲ ਇਹ ਕਰਦੇ ਆ ਕਿ ਬਈ ਜਿਹੜੇ ਪੰਥਕ ਮਸਲਿਆਂ ਦੇ ਬਾਰੇ, ਤਾਂ ਜਦੋਂ ਪੰਥਕ ਮਸਲਿਆਂ ਦੀ ਗੱਲ ਆਉਂਦੀ ਆ ਅਤੇ ਅਕਾਲੀ ਦਲ ਦੀ ਸਰਕਾਰ ਸੀ 2015 ਦੇ ਵਿੱਚ, ਹੋਮ ਡਿਪਾਰਟਮੈਂਟ ਸੁਖਬੀਰ ਬਾਦਲ ਕੋਲੇ ਸੀਗਾ, ਸਮੇਤ ਸੈਣੀ DGP ਸੀਗਾ, ਅਤੇ ਬਾਦਲ ਸਾਹਿਬ ਮੁੱਖ ਮੰਤਰੀ ਸੀਗੇ ਅਤੇ ਇਹ ਵੀ ਮੰਤਰੀ ਸੀਗੇ। ਉਦੋਂ ਗੋਲੀ ਚੱਲੀ ਸੀ ਬਹਿਬਲ ਕਲਾਂ ਦੇ ਵਿੱਚ। ਕਿਉਂ ਚੱਲੀ ਸੀ? ਕਿਉਂਕਿ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਪਾਵਨ ਸਰੂਪਾਂ ਨੂੰ ਲੈ ਕੇ ਅਤੇ ਉਹਨਾਂ ਦੀ ਬੇਅਦਬੀ ਨੂੰ ਲੈ ਕੇ ਗੁੱਸੇ ਦੇ ਵਿੱਚ ਸੀਗੇ। ਗੋਲੀ ਚੱਲੀ ਦੇ ਵਿੱਚ 2 ਸਿੰਘ ਸ਼ਹੀਦ ਹੋ ਗਏ। ਅਕਾਲੀ ਦਲ ਦੀ ਸਰਕਾਰ ਗਈ 2017 ਦੇ ਵਿੱਚ। ਇਹਨਾਂ 2 ਸਾਲਾਂ ਦੇ ਵਿੱਚ ਅਕਾਲੀ ਦਲ ਨੇ ਸਿੱਖਾਂ ਨੂੰ ਇਸ ਪੰਥਕ ਮਸਲੇ 'ਤੇ ਨਿਆਂ ਦਿਵਾਉਣ ਦੇ ਲਈ ਕੀ ਕੀਤਾ? ਕਿਹਦੇ 'ਤੇ ਦੋਸ਼ ਲੱਗੇ ਕਿ ਸੌਦਾ ਸਾਧ ਦੀਆਂ ਫਿਲਮਾਂ ਰਿਲੀਜ਼ ਕਰਾਉਣ ਦੇ ਲਈ ਮੀਟਿੰਗਾਂ ਹੋਈਆਂ? ਕਿਹਦੇ 'ਤੇ ਮੀਟਿੰਗਾਂ ਦੇ ਦੋਸ਼ ਲੱਗੇ? ਕਿਹਦੇ 'ਤੇ ਗੋਲੀ ਚਲਾਉਣ ਦੇ ਦੋਸ਼ ਲੱਗੇ? ਕਿਹਦੀ ਸਰਕਾਰ 'ਚ ਪੁਲਿਸ ਅਣਪਛਾਤੀ ਸੀ? ਇਹ ਜ਼ਰਾ ਜ਼ਰੂਰ ਦੱਸਿਓ ਲੋਕਾਂ ਨੂੰ। ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਆ ਉਹ ਇਹ ਹੈ ਕਿ ਸੂਬੇ ਦੇ ਵਿੱਚ ਤੁਸੀਂ ਇਹ ਜ਼ਰੂਰ ਦੱਸਿਓ ਕਿ ਅਕਾਲੀ ਦਲ ਦੇ ਰਾਜ ਦੇ ਵਿੱਚ ਕਿੰਨੇ ਕਾਲਜ ਲੱਗੇ ਨੇ, ਕਿੰਨੇ ਕਾਲਜ ਖੁੱਲ੍ਹੇ ਨੇ,
ਤੇ ਕਿੰਨੇ ਕਾਲਜਾਂ ਦੇ ਵਿੱਚ ਨਵੀਆਂ ਨੌਕਰੀਆਂ ਤੁਸੀਂ ਦਿੱਤੀਆਂ, ਕਿਉਂਕਿ ਆંકੜੇ ਦੱਸਦੇ ਆ ਕਿ 1997 ਤੋਂ ਬਾਅਦ ਕਾਲਜਾਂ ਦੇ ਵਿੱਚ ਰੈਗੂਲਰ ਭਰਤੀਆਂ ਨਹੀਂ ਹੋਈਆਂ ਪੰਜਾਬ ਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ। ਉਸ ਤੋਂ ਅਗਲੀ ਗੱਲ, ਬੜਾ ਸਿੱਧਾ ਤੇ ਸਟੀਕ ਜਿਹਾ ਸਵਾਲ ਇਹ ਹੈ ਕਿ ਦੇਸ਼ ਦੇ ਵਿੱਚ ਦੋਹਰੇ ਕਾਨੂੰਨ ਦੀ ਤੁਸੀਂ ਗੱਲ ਕਰਦੇ ਹੋ, ਪਰ ਜਦੋਂ ਲੋਕਾਂ ਨੂੰ ਅਰਬਨ ਨਕਸਲ ਕਿਹਾ ਜਾ ਰਿਹਾ ਸੀ, ਜਦੋਂ ਲੋਕਾਂ ਨੂੰ ਵਿਨ ਕੇ ਨਿਸ਼ਾਨਾ ਲਾਇਆ ਜਾ ਰਿਹਾ ਸੀ, ਉਦੋਂ ਤੁਸੀਂ ਕਿੱਥੇ ਸੀ? ਤੁਸੀਂ ਧਾਰਾ 370 ਤੋੜਨ ਤੇ ਕਹਿੰਦੇ ਹੋ ਕਿ ਅਕਾਲੀ ਦਲ ਅਖੰਡ ਭਾਰਤ ਦੇ ਵਿੱਚ ਯਕੀਨ ਰੱਖਦਾ, ਤੇ ਉਹੀ ਅਕਾਲੀ ਦਲ ਜਿਹੜਾ ਅਕਾਲੀ ਦਲ ਦੇਸ਼ ਦੀ ਪ੍ਰਭੂ ਸੱਤਾ ਤੇ ਅਖੰਡਤਾ ਦੀ ਗੱਲ ਕਰ ਰਿਹਾ ਤੇ ਇੱਕ ਪਾਸੇ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਨਾਅਰੇ ਲਾਉਂਦਾ ਰਿਹਾ ਵਾ। ਹੁਣ ਅਗਲੀ ਗੱਲ ਜਿਹੜੀ ਹੈ, ਉਦੋਂ ਜਿਹੜਾ ਉਹ ਨਿਸ਼ਾਨ ਬਣਾਇਆ ਗਿਆ ਸੀ ਦੇਸ਼ ਕੇ ਗੱਦਾरों को ਗੋਲੀ ਮਾਰੋ ਡੈਸ਼ ਕੋ ਸ਼ਹੀਨ ਬਾਗ ਦੇ ਮੋਰਚੇ ਤੇ, ਤਾਂ ਬੀਬਾ ਹਰਸਿਮਰਤ ਕੌਰ ਬਾਦਲ ਪਿਸਤੌਲ ਦਾ ਨਿਸ਼ਾਨ ਬਣਾ ਰਹੇ ਸਨ। ਇਸ ਤਰ੍ਹਾਂ ਅਗਲੀ ਗੱਲ, ਜਦੋਂ ਜੇ ਤੁਸੀਂ ਪੰਥਕ ਮਸਲਿਆਂ ਨੂੰ ਛੋਹਣਾ ਹੀ ਆ ਤਾਂ ਸੰਗਤ ਨੂੰ ਇਹ ਵੀ ਜ਼ਰੂਰ ਪਤਾ ਲੱਗਣਾ ਚਾਹੀਦਾ ਕਿ ਲਾਪਤਾ ਪਾਵਨ ਸਰੂਪ ਜਿਹੜੇ ਨੇ ਉਹ ਕਿੱਥੇ ਨੇ। ਇਸ ਤੋਂ ਵੀ ਇਲਾਵਾ ਕਿ ਲੋਕਾਂ ਨੂੰ ਇਹ ਪਤਾ ਨਹੀਂ ਲੱਗਣਾ ਚਾਹੀਦਾ ਕਿ ਬਾਈਬਲ ਕਲਾਂ ਦੀ ਗੋਲੀ ਕਿਹਨੇ ਚਲਾਈ ਸੀ, ਕਿ ਲੋਕਾਂ ਨੂੰ ਇਹ ਪਤਾ ਨਹੀਂ ਲੱਗਣਾ ਚਾਹੀਦਾ ਕਿ ਅਣਪਛਾਤੀ ਪੁਲਿਸ ਕਿਹੜੀ ਸੀ ਤੇ ਉਹਨੂੰ ਆਰਡਰ ਕਿਹਨੇ ਦਿੱਤੇ ਸੀ। ਮਜੀਠੀਆ ਅੱਜ ਕੱਲ੍ਹ ਗੱਲ ਕਰ ਰਹੇ ਨੇ ਦੇਸ਼ ਦੇ ਸਿਸਟਮ ਦੇ ਦੋਗਲੇਪਣ ਬਾਰੇ, ਉਹਨਾਂ ਨੂੰ ਪਤਾ ਲੱਗ ਰਿਹਾ, ਪਰ ਮਜੀਠੀਆ ਦੱਸੇ ਕਿ ਇਹਨਾਂ ਦੀ ਗੱਠਜੋੜ ਸਰਕਾਰ ਦੇ ਵਿੱਚ ਪੰਜਾਬ ਨੂੰ ਕਿੰਨੇ ਆਰਥਿਕ ਪੈਕੇਜ ਮਿਲੇ, ਕਿਉਂਕਿ ਤੁਹਾਡੀ ਭਾਈਵਾਲ ਭਾਜਪਾ ਜਿਨ੍ਹਾਂ ਤੇ ਤੁਸੀਂ ਅੱਜ ਨਿਸ਼ਾਨੇ ਲਾ ਰਹੇ ਹੋ, ਜਿਨ੍ਹਾਂ ਦੇ ਬਾਰੇ ਤੁਹਾਨੂੰ ਅੱਜ ਚੇਤਾ ਆ ਰਿਹਾ ਹੈ, ਪੰਜਾਬ ਦੀ ਆਰਥਿਕਤਾ, ਪੰਜਾਬ ਦਾ ਨੌਜਵਾਨ, ਪੰਜਾਬ ਦੇ ਵਿੱਚ ਹੋਰ ਮਸਲੇ, ਤਾਂ ਇਹਨਾਂ ਲੰਘੇ 10 ਸਾਲਾਂ ਦੇ ਵਿੱਚ ਅਕਾਲੀ ਦਲ ਦੀ ਰਾਜ ਦੇ ਵਿੱਚ ਪੰਜਾਬ ਦੀ ਆਰਥਿਕਤਾ ਦੇ ਮਸਲੇ ਤਾਂ ਤੁਹਾਨੂੰ ਜਵਾਬਦੇਹੀ ਬਣਦੀ ਹੈ ਤੁਹਾਡੀ, ਪਰ ਆ ਪੰਥਕ ਮਸਲਿਆਂ ਤੇ ਵੀ, ਕਿਉਂਕਿ ਬੰਦੀ ਸਿੰਘਾਂ ਦਾ ਮਸਲਾ ਪੰਥਕ ਮਸਲਾ ਹੈ, ਤਾਂ ਹੋਰ ਜਿਹੜੇ ਪੰਥਕ ਮਸਲੇ ਨੇ, ਲਾਪਤਾ ਪਾਵਨ ਸਰੂਪਾਂ ਦਾ ਮਸਲਾ, SGPC ਦੇ ਵਿੱਚ ਹੋਈਆਂ ਕਤਾਈਆਂ ਦਾ ਮਸਲਾ, ਜਾਂ ਜਿਹੜੇ ਬਾਈਬਲ ਕਲਾਂ ਗੋਲੀ ਚੱਲੀ ਉਹਦਾ ਮਸਲਾ, DGP ਸਮੇਤ ਸੈਣੀ ਦੇ ਮਸਲੇ, ਬੰਦੀ ਸਿੰਘਾਂ ਦੇ ਮਾਮਲੇ ਤੋਂ ਪਰਪੇਖ ਤੋਂ ਆਪਾਂ ਜੇ ਗੱਲ ਕਰੀਏ, ਤਾਂ ਇਹਨਾਂ ਸਾਰੇ ਮਸਲਿਆਂ ਤੇ ਤੁਹਾਨੂੰ ਆਪਣੀ ਰਾਏ ਰੱਖਣੀ ਚਾਹੀਦੀ ਹੈ। ਉਹ ਗੱਲ ਵੱਖਰੀ ਹੈ ਕਿ ਤੁਸੀਂ ਇਹ ਗੱਲ ਕਹਿਣੇ ਹੋ ਕਿ ਹਿੰਦੂ ਵੀ, ਸਿੱਖ ਵੀ, ਮੁਸਲਮਾਨ ਵੀ, ਈਸਾਈ ਵੀ, ਸਾਰੇ ਮਤਲਬ ਕਿਸੇ ਦੇ ਵੀ ਟਾਰਗੇਟ ਨਹੀਂ ਹੋਣਾ ਚਾਹੀਦਾ। ਇਹ ਗੱਲ ਸਹੀ ਆ, ਅਸੀਂ ਇਹਦੇ ਨਾਲ ਸਹਿਮਤ ਹਾਂ, ਪਰ ਤੁਹਾਨੂੰ ਇਹ ਗੱਲਾਂ ਅੱਜ ਹੀ ਕਿਉਂ ਯਾਦ ਆ ਰਹੀਆਂ ਨੇ? ਤੁਹਾਨੂੰ ਜਦੋਂ ਸਿੱਖਾਂ ਤੇ ਗੋਲੀਆਂ ਚੱਲੀਆਂ ਸੀ ਉਦੋਂ ਕਿਉਂ ਨਹੀਂ ਯਾਦ ਆਏ? ਤੁਹਾਡੇ ਰਾਜ ਦੇ ਵਿੱਚ ਹੀ, ਜਾਂ ਹੁਣ ਤੁਸੀਂ ਇਹ ਗੱਲਾਂ ਕਰਕੇ ਹਿੰਦੂ, ਸਿੱਖ, ਮੁਸਲਮਾਨ ਵਾਲਾ ਜਿਹੜਾ ਮਾਹੌਲ ਆ ਉਹ ਗਰਮਾ ਕੇ ਤੁਸੀਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਦਾ ਪੱਖ ਪੂਰ ਰਹੇ ਹੋ ਜਿਹੜੇ ਕਹਿੰਦੇ ਨੇ ਕਿ ਆਹ ਗੱਲਾਂ ਡਿਸਕਸ਼ਨ ਦੇ ਵਿੱਚ ਜ਼ਿਆਦਾ ਆਉਣ, ਰਾਜਨੀਤੀ ਦੀ ਡਿਸਕਸ਼ਨ ਦੇ ਵਿੱਚ, ਕਿ ਹਿੰਦੂ ਸਿੱਖ ਪੋਲਰਾਈਜੇਸ਼ਨ ਦੀ ਤੁਸੀਂ ਗੱਲ ਤਾਂ ਕਰਦੇ ਹੋ, ਪਰ ਪੋਲਰਾਈਜੇਸ਼ਨ ਦੀ ਜਿਹੜੀ ਰਾਜਨੀਤੀ ਦੇਸ਼ ਨੂੰ ਵੰਡ ਰਹੀ ਹੈ ਉਹਦੇ ਤੇ ਬੋਲਣ ਵਾਲੀ ਤੁਸੀਂ ਡਰਦੇ ਹੋ। ਔਰ ਬੜੀ ਤੁਸੀਂ ਬੇਬਾਕੀ ਦੇ ਨਾਲ ਕਿਹਾ ਕਿ ਬਈ ਆ ਜਿਹੜੇ ਮਸਲਾ ਵਾ ਖਾਲਿਸਤਾਨ ਦਾ ਜਾਂ ਹੋਰ ਇਹਨਾਂ ਮਸਲਿਆਂ 'ਤੇ ਭਾਵੇਂ ਗੋਲੀ ਚੱਲ ਜੇ, ਤਾਂ ਸਾਨੂੰ ਇੰਤਜ਼ਾਰ ਰਹੇਗਾ ਉਸ ਦਿਨ ਦਾ ਜਿਸ ਦਿਨ ਤੁਸੀਂ ਕਹੋਗੇ ਕਿ ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਪੰਥਕ ਨੁਮਾਇੰਦਾ ਜਿਹੜੀਆਂ ਜਥੇਬੰਦੀਆਂ ਨੇ, ਇਹਨਾਂ ਦੀ ਆਜ਼ਾਦੀ 'ਤੇ ਬੋਲੋਗੇ। ਜਦੋਂ ਤੁਸੀਂ ਦੇਸ਼ ਦੇ ਵਿੱਚ ਚੱਲ ਰਹੇ ਮਿਨੋਰਟੀਜ਼ ਦੇ ਹਾਲਤ ਬਾਰੇ ਬੋਲੋਗੇ, ਦੇਸ਼ ਦੇ ਵਿੱਚ ਮੀਡੀਆ ਦੀ ਹਾਲਤ ਬਾਰੇ ਬੋਲੋਗੇ, ਤਾਂ ਉਹਦੇ ਪਤਾ ਲੱਗੂਗਾ ਕਿ ਤੁਹਾਡੇ ਵਿੱਚ ਬੇਬਾਕੀ ਕਿੰਨੀ ਹੈ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਰਿਪੋਰਟ ਲੈ।